बिस्मिल्लाहिर्रहमानिर्रहीम। आज आपकी मुलाकात हम कराते हैं, हमारे एक बुज़ुर्ग हैं, चचा जान हैं राना अब्दुल लतीफ़ साहब। तो इनसे इनकी ज़िंदगी के बारे में पूछेंगे कि ये जिस जगह से हिजरत करके आए हैं वो गांव का नाम क्या था, कहाँ ये रहते थे हिंदुस्तान में, और पाकिस्तान आके इनको किन हालात का सामना करना पड़ा, वहाँ किन हालात का सामना करना पड़ा था। तो माशाल्लाह बड़ी मालूमात मुयस्सर होंगी आप सबको भी। कोशिश करेंगे कि ये इंटरव्यू हम पंजाबी में रिकॉर्ड करें। शुक्रिया जी। चाचा जी की हाल है? खैरियत है? अल्लाह का फजल है, ठीक है, बिल्कुल सही है। अच्छा चलो। तो की नाम है थोड़ा? मेरा नाम अब्दुल लतीफ़ खान राणा साहब। अच्छा जी। तो हुण कित्थे रहिंदे हो तुसीं? ऐसे घुमना वाली। ये किहड़ी थां दे घुमना वाली? घुमना वाली मतलब संभड़ियाल की तहसील के विच पिंड है, सारांकियां के नज़दीक। अच्छा। ये ज़िला किहड़ा है? जिला सियालकोट। अच्छा जिला सियालकोट। हाँ, पहले तहसील साडी डस्का सी। अच्छा। हुण जदों दी नवीं तहसील बनी है ना संभड़ियाला, हुण असीं संभड़ियाल तहसील च आ गए हैं। अच्छा। ते होर मतलब असीं ठीक ठाक हाँ, अपने गाँव में आबाद हैं माशाअल्लाह, कारोबार ठीक चल रहा है। चलो अल्लाह दा। हाँ ਤੇ ਤੁਸੀਂ ਤੁਹਾਡੇ ਬਜ਼ੁਰਗ ਜਿਹੜੇ ਇੱਥੇ ਆਏ ਨੇ ਜਦੋਂ ਪਾਕਿਸਤਾਨ ਬਣਿਆ, जी। ਪਹਿਲਾਂ ਤਾਂ ਇਹ ਦੱਸੋ ਕਿ ਜਦੋਂ ਪਾਕਿਸਤਾਨ ਬਣਿਆ 1947 ਦੇ ਵਿੱਚ, ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ? मेरी उम्र 9 साल सी। ਅੱਛਾ। ਤੇ ਉਦੋਂ ਦੇ ਹਾਲਾਤ ਦਾ ਤੁਹਾਨੂੰ ਪਤਾ ਹੋਣਾ ਹੈ। ਤੇ ਬਜ਼ੁਰਗ ਤੁਹਾਡੇ ਹਿੰਦੁਸਤਾਨ ਦੇ ਵਿੱਚ ਕਿਹੜੀ ਜਗ੍ਹਾ ਤੇ ਰਹਿੰਦੇ? ਉਹ ਅਕਾਲਗੜ੍ਹ ਰਹਿੰਦੇ ਸਨ। ਉਹਦਾ ਪਿੰਡ ਦਾ ਨਾਂ ਸੀ ਅਕਾਲਗੜ੍ਹ ਕਿਆਣਾ। ਅੱਛਾ। ਉਂਝ ਅਕਾਲਗੜ੍ਹ ਹੀ ਬੋਲ ਦਿੰਦੇ ਸੀ ਸਿੱਧਾ ਬਸ। ਤੇ ਜ਼ਿਲ੍ਹਾ ਸਾਡਾ ਲੁਧਿਆਣਾ ਸੀ, ਤਹਿਸੀਲ ਜਗਰਾਵਾਂ ਸੀ, ਡਾਕਖਾਨਾ ਜਿਹੜਾ ਸੀ ਉਹ ਰਾਏਕੋਟ ਸੀ, ਥਾਣਾ ਵੀ ਰਾਏਕੋਟ ਸੀ। ਮਾਸ਼ਾਅੱਲਾ ਬੜੀਆਂ ਤੁਹਾਨੂੰ ਤੇ ਮਾਲੂਮਾਤ ਨੇ ਉਹਨਾਂ ਉੱਥੇ ਦੇ ਬਾਰੇ। ਹਾਂਜੀ। ਫਿਰ ਸਾਡੇ ਕੋਲੇ ਮਤਲਬ ਇੱਕ ਛਾਉਣੀ ਪੈ ਗਈ ਹਵਾਈ। ਉਹਦੇ ਵਿੱਚ ਹਵਾਈ ਜਹਾਜ਼ ਉਤਰਦੇ ਸਨ, ਚੜ੍ਹਦੇ ਸਨ, ਤਿਆਰ ਹੁੰਦੇ ਸਨ, ਪੁਰਾਣੇ ਜੋੜ ਮੇਲ ਕਰਦੇ ਸਨ। ਫਿਰ ਸਾਡੇ ਬਜ਼ੁਰਗ ਉਹਦੇ ਵਿੱਚ ਮੁਲਾਜ਼ਮ ਹੋ ਸਨ ਤੇ ਉਹਨਾਂ ਨੇ ਮਾਸ਼ਾਅੱਲਾ ਬੜੀ ਸ਼ੋਹਰਤ ਹਾਸਲ ਕੀਤੀ, ਬੜਾ ਕਾਰੋਬਾਰ ਕੀਤਾ ਉਹਦੇ ਵਿੱਚ। ਅੱਛਾ, ਉਹ ਜਿਹੜਾ ਪਿੰਡ ਸੀ ਤੁਹਾਡਾ ਅਕਾਲਗੜ੍ਹ, ਹਾਂ, ਉਹ ਕਿੰਨੀ ਕੁ ਆਬਾਦੀ ਸੀ ਉਹਦੀ, ਔਰ ਉਹ ਲੁਧਿਆਣੇ ਤੋਂ ਕਿੰਨੀ ਦੂਰ ਸੀ? ਲੁਧਿਆਣੇ ਤੋਂ ਕੋਈ 10-11 ਮੀਲ ਦੂਰ ਸੀ ਉਹ। ਉਹਦੇ ਕੋਲੋਂ ਦੀ ਇੱਕ ਨਹਿਰ ਚੱਲਦੀ ਸੀ, ਨਹਿਰ ਦੇ ਉੱਤੇ ਘਰਾਟ ਲੱਗੇ ਸਨ, 21 ਚੱਕੀਆਂ ਸਨ। ਇੱਕ ਬਣਿਆ ਸੀ ਹੌਦ, ਉਹਦੀਆਂ ਧਾਰਾਂ ਸਨ ਪੈਂਦੀਆਂ, ਮਤਲਬ ਇਸ ਤਰ੍ਹਾਂ ਨਹਿਰ ਨੂੰ ਬੰਨ੍ਹ ਕੇ ਜਿਵੇਂ ਹੈਡ ਦੀਆਂ ਧਾਰਾਂ ਬਣਾਉਂਦੇ ਨਾ, ਇਸ ਤਰ੍ਹਾਂ ਬੜਾ ਉਹ ਵੇਖਣ ਵਾਲੀ ਜਗ੍ਹਾ ਸੀ। ਸਾਡੇ ਪਿੰਡ ਦੇ ਵਿੱਚ ਤਾਰ ਬੰਗਲਾ ਸੀ, ਉਸ ਵਕਤ ਉਹ ਬੜੀ ਗੱਲ ਹੁੰਦਾ ਸੀ। ਅਤੇ ਮਤਲਬ ਪਿੰਡ ਦੇ ਨਹਿਰ ਦੇ ਉੱਤੇ 2-3 ਮੀਲ ਇਸ ਪਾਸੇ, 3 ਮੀਲ ਇਸ ਪਾਸੇ ਜਾਮਨ ਅਤੇ ਮਤਲਬ ਦਰਖਤ ਸਨ, ਅੰਬ। ਲੋਕ ਬੜੀ ਬੜੀ ਦੂਰੋਂ ਆਉਂਦੇ ਸਨ ਖਾਣੇ ਨਾਲ। ਨਹਿਰ ਕੋਲੇ ਵਗਦੀ ਸੀ, ਨਹਾਉਣਾ, ਮਤਲਬ ਬੜੀਆਂ ਰੌਣਕਾਂ ਹੁੰਦੀਆਂ ਸਨ। ਪਿੰਡ ਮਾਸ਼ਾਅੱਲਾ ਸਾਡੇ ਦੀ ਆਬਾਦੀ ਜਿਹੜੀ ਸੀ ਉਸ ਵਕਤ ਵਾਹਵਾ ਸੀ। ਮਤਲਬ ਕਈਆਂ ਸਾਰੀਆਂ ਕੌਮਾਂ ਦੇ ਵਿੱਚ 2 ਪਾਰਟੀਆਂ ਸਾਡੀਆਂ, ਰਾਜਪੂਤ ਅਤੇ ਰਾਈ ਅਤੇ ਸਿੱਖ, ਅਤੇ ਇਹ ਜ਼ਿਆਦਾ ਸਨ। ਉਹ 70 ਘਰ ਚਮਿਆਰਾਂ ਦੇ ਸਨ ਜਿਹੜੇ ਜੁੱਤੀਆਂ ਰੰਗਦੇ, ਚੰਮ ਰੰਗਦੇ ਨੇ, ਅਤੇ ਹੋਰ ਕੌਮਾਂ ਵੀ ਹਰ ਕਿਸਮ ਦੀਆਂ। ਕਿੰਨੀਆਂ ਪੱਤੀਆਂ ਸਨ ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਤਾਂ ਵਾਹਵਾ ਪੱਤੀਆਂ, ਕੋਈ 10 ਪੱਤੀਆਂ ਸਨ। ਸਾਡੇ ਪਿੰਡ ਦਾ ਦਰਵਾਜ਼ਾ ਸੀ ਇਸ ਤਰ੍ਹਾਂ ਬਣਿਆ, ਅੱਧਾ ਪਿੰਡ ਉਸ ਪਾਸੇ, ਅੱਧਾ ਉਸ ਪਾਸੇ, ਇੱਕ ਦਰਵਾਜ਼ਾ ਉਸ ਪਾਸੇ ਸੀ, ਇੱਕ ਉਸ ਪਾਸੇ। ਅਤੇ ਉਹ ਮਤਲਬ ਜਦੋਂ ਪਿੰਡ ਬੰਦ ਕਰਨਾ ਹੋਵੇ ਤਾਂ ਉਹ ਦੋਵਾਂ ਦੇ ਬੂਹੇ ਬੰਦ ਕਰ ਦਿੰਦੇ, ਪਿੰਡ ਸਾਰਾ ਬੰਦ ਹੋ ਜਾਂਦਾ ਸੀ। ਬਾਦਸ਼ਾਹੀ ਪਿੰਡ ਸੀ। ਅਸੀਂ ਉਹ ਡੇਰੇ ਸ਼ੇਰੇ ਹਰ ਚੀਜ਼ ਦੇਖੀ ਸੀ। ਉੱਥੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਇੱਥੇ ਹਾਥੀ ਵੱਜਦੇ ਸਨ ਕਿਸੇ ਦੌਰ ਦੇ ਵਿੱਚ, ਹੈਂ, ਅਤੇ ਉਹ ਘਾਸੀਆਂ ਪਈਆਂ ਹਨ ਅਤੇ ਉਹਨਾਂ ਨੇ ਇੱਥੇ ਹਾਥੀ ਵੱਜਦੇ ਹੁੰਦੇ ਸਨ। ਬੜੇ ਮਤਲਬ ਡੇਰੇ ਸ਼ੇਰੇ ਬੜਾ ਖੂਬਸੂਰਤ ਸੀ, ਅੱਲਾ ਜਾਣਦਾ, ਵੇਖਣ ਵਾਲਾ ਸੀ। ਹੈਂ, ਤੇ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਆਮ ਤੌਰ 'ਤੇ ਆਬਾਦ ਸੀ? ਜ਼ਿਆਦਾ ਰਾਜਪੂਤ ਸਨ, ਅਤੇ ਉਦੋਂ ਫਿਰ ਉੱਤਰ ਕੇ ਰਾਈ ਸਨ ਅਤੇ ਸਿੱਖ ਸਨ, ਅਤੇ ਹੋਰ ਬਰਾਦਰੀਆਂ ਦੂਸਰੀਆਂ ਜਿਹੜੀਆਂ ਸੀ ਮਤਲਬ ਖੱਤਰੀਆਂ ਦੇ ਵੀ ਘਰ ਹੈ ਸਨ, ਘੱਟ ਸਨ, ਅਤੇ ਜਿਹੜੇ ਸ਼ੇਖ ਸਨ ਉਹ ਵੀ ਕਾਫੀ ਸਨ, ਅਤੇ ਮਤਲਬ ਚੁਮਿਆਰ, ਉਹ ਮਤਲਬ ਸਾਰੀਆਂ ਬਰਾਦਰੀਆਂ ਦਾ ਕਲਸਟਰ ਸੀ ਇੱਕੋ ਜਿਹੇ ਸੀ।
ਤੇ ਉੱਥੇ ਪੜ੍ਹਾਈ ਵੀ ਹੈ ਸਰ? ਭਰਾ ਸ਼ੇਖ ਬੜੇ ਜੈਸਾ ਉਹ ਕੀ ਕੰਮ ਕਰਦੇ? ਉਹ ਵੀ ਮਤਲਬ ਵਾਈ ਜੋ ਖੇਤੀਬਾੜੀ ਦੇ ਕੰਮ ਤੇ ਕਰਦੇ ਸੀ, ਅੱਛਾ ਤੇ ਉਹ ਜੋ ਮਤਲਬ ਢੋਲ ਨਹੀਂ ਸੀ ਵਜਾਉਂਦੇ ਹੈਂ। ਤੇ ਉਹ ਬੜੇ ਅੱਛੇ ਆਦਮੀ, ਬੜੇ ਸਮਝਦਾਰ, ਪੜ੍ਹੇ ਲਿਖੇ, ਮਤਲਬ ਅੱਛੇ ਆਦਮੀ ਸਨ ਉਹ ਵੀ। ਅੱਛਾ, ਤੁਸੀਂ ਉਹ ਆਮ ਤੁਹਾਡੀ ਗੋਤ ਕੀ ਹੈ? ਰਾਜਪੂਤ ਤੇ ਕਈ ਕਿਸਮ ਦੇ ਹੁੰਦੇ ਨੇ, ਪੱਟੀ ਹੁੰਦੇ ਨੇ। ਸਾਡੀ ਗੋਤ ਜੀ ਮਾਂਝੇ। ਉਸ ਪਿੰਡ ਦੇ ਵਿੱਚ ਸਾਰੇ ਮਾਂਝੀ ਸਨ? ਸਭ ਮਾਂਝ ਸਨ। ਅੱਛਾ, ਹਾਂਜੀ। ਤੇ ਉਹ ਪਿੰਡ ਦੇ ਆਲੇ ਦੁਆਲੇ ਕਿਹੜੇ ਮਸ਼ਹੂਰ ਪਿੰਡ? ਸਾਡੇ ਆਲੇ ਦੁਆਲੇ ਸਨ ਹਲਵਾੜਾ, ਰਤੋਵਾਲ, ਅੱਬੂਵਾਲ, ਸੁਧਾਰ, ਤੇ ਮਤਲਬ ਇਸ ਤਰ੍ਹਾਂ ਪਿੰਡ ਫੇਰੇ ਨਹੀਂ ਕੀ ਹੁੰਦੇ ਨੇ। ਤੇ ਸਕੂਲ ਵੀ ਹੈ ਸੀ ਪਿੰਡ 'ਚ? ਨਹੀਂ, ਸਾਡੇ ਪਿੰਡ ਨਾਲ ਸੁਧਾਰ ਦੇ ਵਿੱਚ ਸੀ ਸਕੂਲ, ਤੇ ਉਹਦੇ ਵਿੱਚ ਬੱਚੇ ਪੜ੍ਹਦੇ ਹੁੰਦੇ ਸਨ। ਅਸੀਂ ਆਪ ਉੱਥੇ ਪੜ੍ਹਦੇ ਰਹੇ ਹਾਂ। ਕਿੰਨਵੀਂ ਤੱਕ ਸੀ? ਉਹ ਸਕੂਲ ਜਿਹੜਾ ਸੀ 8ਵੀਂ ਤੱਕ ਅਤੇ 5ਵੀਂ ਤੱਕ, ਦੋ ਸਨ ਛੋਟੇ ਵੱਡੇ, ਅੱਛਾ। ਇਕੱਠੇ ਹੀ ਹੈ ਸਾਰਾ। ਉਹ ਸਕੂਲ ਦਾ ਨਾਂ ਯਾਦ ਹੈ? ਨਹੀਂ। ਉਹ ਸਕੂਲ ਦੇ ਵਿੱਚ ਕੋਈ ਬੱਚੇ ਜਿਹੜੇ ਤੁਹਾਡੇ ਨਾਲ ਪੜ੍ਹਦੇ ਸਨ, ਉੱਥੇ ਦੇ ਮਕਾਮੀ ਲੋਕਾਂ ਦੇ ਜਿਹੜੇ ਤੁਹਾਡੇ ਨਾਲ ਹਿਜਰਤ ਕਰਕੇ ਪਾਕਿਸਤਾਨ 'ਚ ਨਹੀਂ ਆਏ, ਸਿੱਖ ਸਿਆ ਹਿੰਦੂ, ਉਹਨਾਂ 'ਚ ਕਿਸੇ ਦੋਸਤ ਦਾ, ਪੁਰਾਣੇ ਦਾ, ਛੋਟੇ ਦਾ ਤੁਹਾਨੂੰ ਨਾਂ ਯਾਦ ਹੈ? ਦੇਖੋ ਜੀ, ਨਾਂ ਜਿਹੜੇ ਨੇ ਇੰਨਾ ਚਿਰ ਬਾਅਦ ਭੁੱਲ ਗਏ ਨੇ। ਉਸ ਵਕਤ ਅਸੀਂ ਜਦੋਂ ਹਿੰਦੁਸਤਾਨ ਨੂੰ ਆਏ ਹਾਂ ਨਾ, ਤੇ ਮਾਸ਼ਾ ਅੱਲਾ ਉੱਥੇ ਬੜਾ ਟਹਿਕਾ ਸੀ। ਲੋਕ ਮਤਲਬ ਇਸ ਗੱਲ ਨੂੰ ਤਸਲੀਮ ਕਰਦੇ ਸਨ ਕਿ ਰਾਜਪੂਤ ਇੱਥੇ ਵਸਦੇ ਨੇ। ਰਾਜਪੂਤਾਂ ਕੋਲੇ ਉਸ ਵਕਤ ਦੌਰ ਦੇ ਵਿੱਚ ਮਤਲਬ ਰਾਈਫਲਾਂ ਬੈਰਜ਼ਨ ਦੀਆਂ ਸਨ, ਇਨਾਮ 'ਚ ਮਿਲੀਆਂ ਬੁੱਢਿਆਂ ਨੂੰ ਹੈਂ। ਮਤਲਬ ਇਹ ਕੋਈ ਲੱਲੂ ਪੰਜੀ ਗੱਲ ਨਹੀਂ ਸੀ। ਅੱਛਾ, ਤੁਹਾਡੇ ਜਿਹੜੇ ਬਜ਼ੁਰਗ ਨੇ ਵਡੇਰੇ, ਉਹ ਕੀ ਨਾਂ ਸੀ ਉਹਨਾਂ ਦਾ, ਵੱਡੇ ਦਾ, ਜਿਹੜੇ ਬਜ਼ੁਰਗ ਨੇ ਤੁਹਾਡੇ? ਜਿਹੜਾ ਸਭ ਤੋਂ ਵੱਡਾ ਸੀ ਨਾ, ਉਹਦਾ ਨਾਂ ਸੀ ਮਤਲਬ ਕੁਤਬੇ ਖਾਂ। ਕੁਤਬੇ ਖਾਂ ਦੇ ਦੋ ਬੇਟੇ ਸਨ, ਅਮੀਰ ਖਾਂ ਅਤੇ ਵਜ਼ੀਰ ਖਾਂ। ਅਸੀਂ ਅਮੀਰ ਖਾਂ ਦੀ ਔਲਾਦ ਹਾਂ। ਤੇ ਵਜ਼ੀਰ ਖਾਂ ਦੀ ਔਲਾਦ ਵੀ ਅਕਾਲਗੜ੍ਹ 'ਚ ਹੀ ਰਹਿੰਦੀ ਸੀ? ਉਹ ਵੀ ਔਲਾਦ ਅਕਾਲਗੜ੍ਹ 'ਚ ਹੀ ਰਹਿੰਦੀ ਸੀ। ਆ ਜਿਹੜੇ ਆਪਣੇ ਬੰਦੇ ਨੇ ਨਾ ਦੂਸਰੇ, ਯਕੂਬ ਕੇ, ਯਕੂਬ ਬਾਰੀ ਕੇ, ਮਤਲਬ ਬਾਰੀ ਕੇ, ਮੁਸਤਫਾ, ਇਹ ਸਾਰੇ ਇਹ ਸਾਡੇ ਵਿੱਚੋਂ ਹੀ ਨੇ। ਅੱਛਾ। ਹਾਂ, ਇਹ ਕਾਫੀ ਘਰ ਨੇ, ਸ਼ੀਰ ਕੇ, ਨਜ਼ੀਰ ਕੇ, ਮਤਲਬ ਅਜੀਜ਼, ਬਾਈ ਕਾਦਰ ਦੀ ਔਲਾਦ, ਕੁਛ ਮਾਣਕ ਟੁਰ ਗਏ ਨੇ, ਬਾਈ ਅਬਦੁੱਲੇ ਦੀ ਔਲਾਦ। ਇਹ ਵਜ਼ੀਰ 'ਚੋਂ ਨੇ? ਵਜ਼ੀਰ ਖਾਂ ਕਿਹਾ ਚਾਹੁੰਦੇ। ਅਤੇ ਜਿਹੜਾ ਇੱਕ ਸਲੀਮ ਹੈ ਉਹ ਟੁਰ ਗਿਆ ਉੱਥੇ ਮੁਲਤਾਨ ਅਲੀ ਵਾਲੇ, ਅਜੀਜ਼ ਵੀ ਉੱਥੇ ਹੀ ਚਲਾ ਗਿਆ ਹੈ। ਅਤੇ ਫਿਰ ਸਾਡੇ ਹੁਣ ਕੁਛ ਜਿਹੜੇ ਲੋਕ ਨੇ ਗੁਜਰਾਂ ਵਾਲੇ ਵੀ ਬਹੁਤ ਆਬਾਦ ਨੇ ਹੈਂ। ਇਹ ਕੁਤਬ ਤੁਹਾਡਾ ਮੇਰਾ ਹਾਲੇ ਪਰਦਾਦੇ ਦੇ ਵਾਲਦ ਦਾ ਨਾਮ? ਆਪ ਦਾਦੇ ਦਾ। ਅਤੇ ਸਾਡੇ ਜਿਹੜੇ ਮਤਲਬ ਅਮੀਰ ਖਾਨ ਸੀ, ਉਹਦੇ ਸਾਰਾ ਕੁਝ 4 ਬੇਟੇ। ਵੱਡਾ ਜਿਹੜਾ ਸੀ ਉਹ ਸਾਡਾ ਦਾਦਾ ਸੀ, ਉਹ ਦਾਦੇ ਦਾ ਨਾਂ ਸੀ ਖੈਰਦੀਨ। ਉਹ ਭਰਾਵਾਂ ਦਾ ਵੱਡਾ ਚੌਧਰੀ ਸੀ, ਮਿਸਾਲੇ ਵੀ ਆਉਣਾ ਜਾਣਾ, ਨੰਬਰਦਾਰੀ ਉਹਦੇ ਕੋਲੇ ਸੀ। ਫਿਰ ਬਦਰਦੀਨ ਜਿਹੜਾ ਸੀ ਉਹ ਮੁਲਾਜ਼ਮ ਹੋ ਗਿਆ ਫੌਜ ਦੇ ਵਿੱਚ। ਉਹ ਜਿਸ ਗੜੀ ਹੋ ਗਿਆ, ਫਿਰ ਮਗਰ ਹੀ ਮਤਲਬ ਰੁਕਨਦੀਨ ਹੋ ਗਿਆ, ਉਹਦੇ ਮਗਰ ਉਮਰਦੀਨ ਹੋ ਗਿਆ। ਫਿਰ ਉੱਥੇ ਅੰਗਰੇਜ਼ਾਂ ਦੀ ਹੁਕੂਮਤ ਸੀ ਬੜੀ, ਇਹਨਾਂ ਨੇ ਮਤਲਬ ਕਾਰਨਾਮੇ ਅੱਛੇ ਕੀਤੇ। ਮਤਲਬ ਇੱਕ ਦਾਦੇ ਉਮਰਦੀਨ ਨੇ ਸ਼ੇਰ ਮਾਰਿਆ ਸੀ ਅਤੇ ਇਹਨੂੰ ਰਾਈਫਲ ਲੱਭੀ ਸੀ ਇਨਾਮ ਦੀ। ਅਤੇ ਦੂਸਰਾ ਜਿਹੜਾ ਸੀ ਉਹਨੇ ਤਾਂ ਬਹੁਤ ਵੱਡੇ 14 ਤਕਮੇ ਲੈ ਕੇ ਆਇਆ ਸੀ। ਅਤੇ ਉਸ ਦੌਰ ਦੀ ਉਹਦੀ 90 ਰੁਪਏ ਪੈਨਸ਼ਨ ਲੱਗੀ ਸੀ ਦਾਦੇ ਸਾਡੇ। ਅਤੇ ਬੜੇ ਠੀਕ ਠਾਕ ਮਤਲਬ ਭਰਾ ਜਿਹੜੇ ਸੀ, 2 ਖੈਰਦੀਨ ਦੇ 2 ਬੇਟੇ ਸਨ, ਅਤੇ ਬਦਰਦੀਨ ਦਾ 1 ਸੀ, ਉਮਰਦੀਨ ਦਾ 1 ਸੀ, ਅਤੇ ਮਤਲਬ ਰੁਕਨਦੀਨ ਦਾ ਵੀ 1 ਸੀ। ਅਤੇ ਇੱਕ ਉਹਨਾਂ ਦਾ ਬੇਟਾ ਸੀ, 2 ਇਹਦੇ ਸੀ। ਜਿਹੜੇ ਤੁਹਾਡੇ ਪਰਦਾਦਾ ਨੇ, ਉਹਨਾਂ ਦੀ ਔਲਾਦ ਦਾ ਅੱਗੋਂ ਉਹਨਾਂ ਦੇ ਤੁਸੀਂ ਦੱਸਿਆ ਬੇਟੇ, ਉਹ ਫਿਰ ਅੱਗੋਂ ਉਹਨਾਂ ਦਾ ਕੀ ਬਣਿਆ? ਉਹਨਾਂ ਦੀ ਔਲਾਦ ਕਿੱਥੇ ਕਿੱਥੇ ਰਹੀ? ਉਹਨਾਂ ਦੇ ਅੱਗੋਂ ਕੀ ਔਲਾਦ ਸੀ? ਸਾਡੇ ਜਿਹੜੇ ਦਾਦਾ, ਜਿਹੜੇ ਤੁਹਾਡੇ ਦਾਦਾ? ਆਹੋ, ਸਾਡੇ ਦਾਦੇ ਦੇ ਮਤਲਬ 2 ਹੀ ਬੇਟੇ ਸਨ। ਇੱਕ ਅਸੀਂ ਅੱਬਾ ਜੀ ਹੋ ਗਏ, ਇੱਕ ਸਾਡਾ ਚਾਚਾ ਸੀ। ਚਾਚੇ ਦਾ ਕੀ ਨਾਮ? ਚਾਚੇ ਦਾ ਨਾਂ ਸੀ ਹਮਾਇਤ ਖਾਂ। ਉਹ ਮਤਲਬ ਉਹਦੀ ਔਲਾਦ ਕੋਈ ਨਹੀਂ, ਬੱਚੇ ਸੀ ਅਤੇ ਬੱਚਾ ਕੋਈ ਨਹੀਂ ਸੀ ਉਹਦਾ। ਅਤੇ ਮਤਲਬ ਜਿਹੜਾ ਸੀ ਖੈਰਦੀਨ, ਉਹਦਾ ਇੱਕੋ ਹੀ ਬੇਟਾ ਸੀ। ਉਹਨਾਂ ਦਾ ਕੀ ਨਾਮ? ਵਲੈਤ ਖਾਂ।
ਉਹਨਾਂ ਦੀ ਔਲਾਦ ਅੱਗੋਂ ਕਿੱਥੇ? ਔਲਾਦ ਉਹਦੀ ਗੁਜਰਾ ਲਾਹੌਰ ਹੁੰਦੀ ਇਹ। ਉਹਦੇ ਕਿੰਨੇ ਬੇਟੇ ਸੀ? ਉਹਦੇ ਬੇਟੇ 3 ਬੇਟੇ ਸੀ, 2 ਮੁਲਕ ਮੁਹੰਮਦ ਤੇ ਯੂਸਫ ਖਾਂ। ਤੇ ਮੁਲਕ ਮੁਹੰਮਦ ਦਾ ਇੱਕ ਬੇਟਾ ਹੈ ਤੇ ਮੁਲਕ ਮੁਹੰਮਦ ਵੀ ਫੌਤ ਹੋ ਗਿਆ। ਯੂਸਫ ਦੇ 3 ਨੇ, ਉਹ ਮਤਲਬ ਯੂਸਫ ਵੀ ਫੌਤ ਹੋ ਗਿਆ। ਉਹ ਹੁੰਦਾ ਹੈ ਮਤਲਬ ਸ਼ਾਲਾਮਾਰ ਬਾਗ ਦੇ ਨਾਲ ਹੁੰਦੇ ਨੇ ਤੇ ਆਪਣਾ ਕਾਰੋਬਾਰ ਕਰਦੇ ਨੇ। ਤੀਸਰੇ ਜਿਹੜੇ ਤੁਹਾਡੇ ਦਾਦਾ ਸਨ, ਜਿਹੜੀ ਦਾਦਿਆਂ ਦੇ ਭਾਈ ਤੀਸਰੇ, ਉਹਨਾਂ ਦਾ ਕੀ ਨਾਂ ਦੱਸਿਆ ਜੀ? ਬਦਰਦੀਨ। ਬਦਰਦੀਨ। ਉਹਨਾਂ ਦੀ ਔਲਾਦ ਕਿੱਥੇ? ਉਹਦੀ ਔਲਾਦ 2 ਫੈਸਲਾਬਾਦ ਹੁੰਦੇ ਨੇ। ਇੱਕ ਹੁੰਦਾ ਸੀ ਤਾਮੋਕੀ, ਅਸ਼ਰਫ ਸੀ ਉਸ ਦਾ ਨਾਂ, ਹੁਣ ਫੌਤ ਹੋ ਗਿਆ। ਦੂਜੇ ਅਸਲਮ ਤੇ ਅਫਜ਼ਲ ਜ਼ਿੰਦਾ ਨੇ। ਤੇ ਚੌਥਾ ਜਿਹੜਾ ਉਹਦੀ ਔਲਾਦ ਜਿਹੜੀ ਹੈ, ਸਾਡਾ ਜਿਹੜਾ ਭਰਾ ਹੈ ਸਦੀਕ ਹੈ, ਸਦੀਕ ਤੇ ਗੁਲਾਮ ਚਿਸ਼ਤੀ 2 ਭਾਈ ਸਨ। ਗੁਲਾਮ ਚਿਸ਼ਤੀ ਜਿਹੜਾ ਸੀ ਉਹਦਾ ਇੱਕੋ ਹੀ ਬੇਟਾ ਸੀ। ਇਹਦੇ ਮਾਸ਼ਾਅੱਲਾ 5-6 ਸਨ। ਤੇ ਮਤਲਬ ਉਹ ਸਾਰੇ ਆਪਣਾ ਮੁਲਾਜ਼ਮ ਕਰਦੇ ਨੇ, ਮੁੰਡੇ ਪੜ੍ਹੇ ਲਿਖੇ ਨੇ ਤੇ ਕਾਰੋਬਾਰ ਸਹੀ ਸੈੱਟ ਚੱਲ ਗਿਆ। ਇਹ ਫਿਰ ਤੁਹਾਡੇ ਦਾਦੇ ਜਿਹੜੇ ਨੇ ਇਹ ਆ ਗਏ ਪਾਕਿਸਤਾਨ, ਆ ਗਏ ਹਿਜਰਤ ਕਰਕੇ ਉਦੋਂ? ਹਾਂਜੀ, ਇਹਨਾਂ ਦੇ ਮਤਲਬ ਜੇ ਅੱਛਾਈਆਂ ਅਸੀਂ ਰਾਏਕੋਟ ਤੋਂ ਕਾਫਲਾ ਚੱਲਿਆ ਸੀ ਸਾਡਾ, ਤੇ ਅਸੀਂ ਤੁਰਦੇ 25 ਮੀਲ 30 ਮੀਲ ਰੋਜ਼ ਚਲਾਉਂਦੇ ਸਨ ਸਾਨੂੰ। ਤੇ ਅਸੀਂ ਮਤਲਬ ਕਦੇ ਬਹਿ ਜਾਣਾ, ਕਦੇ ਉੱਠ ਜਾਣਾ। ਜਿਹੜਾ ਸਾਡਾ ਚਾਚਾ ਸੀ ਨਾ ਬਦਰਦੀਨ ਦਾ, ਫਤਿਹ ਅਲੀ ਉਹਦਾ ਨਾਂ ਸੀ, ਉਹਦੀ ਮਾਂ ਨਬੀਨੀ ਸੀ। ਉਸ ਨੇ ਆਪਣੇ ਬੀਵੀ ਨੂੰ ਆਖਿਆ ਵੀ ਜੇ ਜਿਉਂਦੇ ਰਹੇ ਤੇ ਮਿਲ ਪਵਾਂਦੇ, ਤੂੰ ਆਪਣੇ ਪੇਕਿਆਂ ਨਾਲ ਰਲ ਜਾ, ਮੈਂ ਤੇ ਆਪਣੀ ਮਾਂ ਲਿਆਉਣੀ। ਚਾਚੇ ਸਾਡੇ ਨੇ 30 ਮੀਲ ਚੁੱਕਦਾ ਸਮਾਨ, ਕਦੇ ਕਾਂਧਿਆਂ ਦੇ ਚੁੱਕ ਲੈਣੇ, ਕਾਂਧੇ ਥੱਕ ਜਾਣੇ, ਕੰਢ 'ਤੇ ਕਰ ਲੈਣੇ, ਕੰਢ ਥੱਕ ਜਾਣੀ ਤੇ ਸਾਹ ਲੈ ਲੈਣਾ। ਫਿਰ ਉੱਠ ਕੇ ਜਦੋਂ ਕਸੂਰ ਆਏ ਤੇ ਭਾਈ ਮਰ ਗਏ। ਤੇ ਲੋਕ ਆਖਣ ਬਖਸ਼ੀ ਜ਼ਮੀਨ 'ਚ ਆ ਗਈ ਜੀ, ਬਖਸ਼ੀ ਜ਼ਮੀਨ 'ਚ ਆ ਗਈ। ਹਾਂ, ਤੇ ਉੱਥੇ ਫਿਰ ਮਾਈ ਮਰਨ ਨਾਲ ਉਹ ਚਾਚਾ ਆਪ ਹੀ ਰਹੀ। ਅੱਛਾ, ਉੱਥੇ ਹਾਲਾਤ ਕੈਸੇ ਸਨ? ਲੋਕ ਜਿਹੜੇ ਮੁਖਤਲਿਫ ਬਰਾਦਰੀਆਂ ਤੁਸੀਂ ਦੱਸਦੇ ਹੋ, ਸਿੱਖ ਵੀ ਰਹਿੰਦੇ ਸਨ, ਹਿੰਦੂ ਵੀ ਰਹਿੰਦੇ ਸਨ, ਰਾਜਪੂਤ ਵੀ ਸਨ, ਦੀਗਰ ਬਰਾਦਰੀਆਂ ਸਨ, ਉਹ ਆਪਸ 'ਚ ਕਦੇ ਲੜੀਆਂ ਵੀ ਸਨ? ਲੜੀਆਂ ਜਿਹੜੇ ਸਨ ਰਾਜਪੂਤ ਤੇ ਤਕਰੀਬਨ ਸਿੱਖ ਲੜ ਪੈਂਦੇ ਸੀ, ਹੋਰ ਬਰਾਦਰੀਆਂ ਨਹੀਂ ਸੀ। ਜਿਹੜੇ ਹਿੰਦੂ ਸਿੱਖ ਸਨ ਉਹ ਨਹੀਂ ਸੀ ਲੜਦੇ, ਇਹ ਆਪਸ 'ਚ ਲੜ ਪੈਂਦੇ ਹਨ। ਤੇ ਇਹ ਮਤਲਬ ਜਿਹੜੇ ਰਾਜਪੂਤ ਸਨ ਜ਼ਿਆਦਾ ਵੀ ਸਨ ਤੇ ਖਾਂਦੇ ਪੀਂਦੇ ਵੀ ਉਸ ਦੌਰ ਦੇ ਸਨ। ਇਹ ਫਿਰ ਉਹਨਾਂ ਨੂੰ ਮਤਲਬ ਸਾਇਦ ਕਰ ਲੈਂਦੇ ਸੀ। ਉੱਥੇ ਕੋਈ ਹੋਰ ਬੰਦਾ ਜਿਹੜਾ ਮਕਾਮੀ ਤੁਹਾਡੇ ਵਡੇਰਿਆਂ ਦਾ ਦੋਸਤ ਹੋਏ, ਉਹਦਾ ਕੋਈ ਨਾਂ? ਉਹ ਇਕਰਾਮ ਸਿੰਘ ਸੀ, ਪ੍ਰਵਾਨ ਸੀ। ਇਕਰਾਮ ਸਿੰਘ? ਰਾਮ ਸਿੰਘ। ਅੱਛਾ, ਰਾਮ ਸਿੰਘ। ਹਾਂਜੀ, ਇੱਕ ਉਹਦਾ ਭਰਾ ਸੀ ਸੰਤ ਸਿੰਘ। ਫਿਰ ਮਤਲਬ ਇੱਧਰ ਸਨ ਅਮਰੀਕ, ਜੀਤ, ਇਹ ਇਹਨਾਂ ਦੇ ਮਿਲਣਸਾਰ ਸਨ, ਦੋਸਤ ਸਨ। ਇੱਕ ਮਤਲਬ ਸਪੂਰਨ ਸੀ, ਉਹ ਬਹੁਤ ਹੀ ਅੱਛਾ ਸੀ। ਮਤਲਬ ਸਾਡੇ ਨਾਲ ਮੇਰੇ ਭਰਾ ਦਾ ਦੋਸਤ ਸੀ, ਉਹ ਹਨੀਫ ਖਾਨ ਦਾ। ਅਤੇ ਬਹੁਤ ਇਹਨਾਂ ਨੇ ਇਕੱਠੇ ਕੰਮ ਕਰਨੇ, ਇਕੱਠਿਆਂ ਰਹਿਣਾ, ਇਕੱਠਿਆਂ ਬਹਿਣਾ। ਚਲੋ ਤਬਾਦਲਾ ਹੋ ਗਿਆ ਅਤੇ ਉੱਠਣਾ ਪੈ ਗਿਆ। ਔਰ ਸਾਡੇ ਉਹਨਾਂ ਨਾਲ ਤਲਕ ਬਿਲਕੁਲ ਸਹੀ ਜੁੜੇ ਰਹਿਣ। ਜੇ ਮਤਲਬ ਉਹ ਲੜ ਵੀ ਪੈਂਦੇ ਸਨ, ਇਹ ਤਗੜੇ ਸੀ, ਜੇ ਕੁੱਟ ਪਾ ਫਿਰ ਵੀ ਰਾਜ਼ੀ ਹੋ ਜਾਂਦੇ ਸਨ। ਐਡੀ ਵੱਡੀ ਗੱਲ ਹੁੰਦੀ। ਅੱਛਾ, ਤੁਹਾਡੇ ਕੋਈ ਅਜ਼ੀਜ਼ ਮੀਆਂ ਚੰਨੂ ਵੀ ਨੇ, ਉਹ ਕਿਹਦੀ ਔਲਾਦ ਨੇ? ਉਹ ਫਿਰ ਕਿਵੇਂ ਆ? ਉਹ ਤੁਹਾਡੇ ਅਜ਼ੀਜ਼ ਨੇ? ਉਹ ਬਾਬੇ ਅਸ਼ਰਫ ਦੀ ਔਲਾਦ ਨੇ। ਉਹ ਦੇ 2 ਬੇਟੇ ਸਨ, ਨਿਆਜ਼ ਮੁਹੰਮਦ ਤੇ ਸਜਾਵਲ। ਤੇ ਸਜਾਵਲ ਦੀ ਔਲਾਦ ਜਿਹੜੀ ਹੈ, ਉਹ ਮੁੰਡੇ ਪੜ੍ਹੇ ਲਿਖੇ ਨੇ, ਉਹ ਵੀ ਮਾਸਟਰ ਮੂਸਟਰ ਲੱਗੇ ਨੇ। ਤੇ ਜਿਹੜੇ ਵਾਹਦ ਹੋਰੀ ਸਨ, ਵਾਹਦ ਚੌਧਰੀ ਆਦਮੀ ਸੀ, ਜਿਹੜਾ ਨਿਆਜ਼ ਖਾਨ ਦਾ ਬੇਟਾ ਸੀ ਵੱਡਾ। ਤੇ ਉਹਨੇ ਤਾਂ ਉੱਥੇ ਆਪ ਦੁਆਲੇ ਪਿੰਡਾਂ 'ਚ ਚੌਧਰੀ ਸੀ ਬੜਾ ਵੱਡਾ। ਤੇ ਇੱਕ ਭਰਾ ਉਹਦਾ ਨਾਰਵੇ ਹੁੰਦਾ ਹੈ, ਸਾਬਰ ਹੈ ਉਸ ਦੇ ਨਾਮ। ਇੱਕ ਫੌਜੀ ਸੀ ਮਨਜ਼ੂਰ, ਉਹ ਫੌਤ ਹੋ ਗਿਆ। ਤੇ ਇੱਕ ਸਾਦਕ ਸੀ, ਉਹ ਵੀ ਫੌਤ ਹੋ ਗਿਆ। ਉਹਦਾ ਤਾਂ ਸਾਨੂੰ ਪਤਾ ਨਹੀਂ, ਕਰਾਚੀ ਚਲਾ ਗਿਆ। ਅੱਛਾ, ਜਦੋਂ ਤੁਸੀਂ ਹਿੰਦੁਸਤਾਨ 'ਚੋਂ ਹਿਜਰਤ ਕੀਤੀ ਹੈ, ਤੁਸੀਂ ਅਤੇ ਤੁਹਾਡੇ ਬਜ਼ੁਰਗਾਂ, ਤੇ ਹਿਜਰਤ ਦੇ ਦੌਰਾਨ ਬਹੁਤ ਸੁਣਿਆ ਹੈ ਕਿ ਲੋਕਾਂ ਨੇ ਹਮਲੇ ਕਰ ਦਿੱਤੇ ਉੱਥੇ, ਸਿੱਖਾਂ ਨੇ ਜਾਂ ਹਿੰਦੂਆਂ ਨੇ, ਔਰ ਲੋਕ ਮਾਰੇ ਔਰ ਬਹੁਤ ਨੁਕਸਾਨ ਕੀਤਾ। ਤੁਹਾਡੇ ਨਾਲ ਵੀ ਕੋਈ ਐਸਾ ਮਾਮਲਾ ਹੋਇਆ? ਨਹੀਂ, ਸਾਡੇ ਨਾਲ ਕੋਈ ਨਹੀਂ ਹੋਇਆ। ਸਾਡੇ ਜਿਹੜਾ ਪਿੰਡ ਸੀ ਨਾ ਕੋਲੇ ਸੁਧਾਰ, ਅਸੀਂ ਬਹੁਤੇ ਸਾ ਉੱਥੇ ਸਿੱਖ ਉਸ ਪਿੰਡ ਬਹੁਤ ਜ਼ਿਆਦਾ ਸਨ। ਸੁਧਾਰ 'ਚ? ਸੁਧਾਰ 'ਚ
उन्होंने ਜਿਹੜੇ ਬੰਦੇ ਸਨ ਨਾ ਔਰਤਾਂ ਮਰਦ ਸਾਰੇ ਕੱਢ ਲਿਆਂਦੇ ਸਨ। ਕੱਢ ਕੇ ਲਿਆ ਕੇ ਕੋਲੇ ਨਹਿਰ ਵਗਦੀ ਸੀ ਤੇ ਨਹਿਰ ਦੇ ਵਿੱਚ ਮਾਰਦੇ ਸਨ ਉਹਨੂੰ ਹੈਂ। ਤੇ ਫਿਰ ਜਿਹੜੀਆਂ ਉਹ ਲੜਕੀਆਂ ਸਨ ਨਾ ਉਹ ਉਹਨਾਂ ਨਹਿਰਾਂ ਛਾਲਾਂ ਮਾਰ ਦਿੱਤੀਆਂ, ਮਰ ਗਈਆਂ। ਬਈ ਇਹਨਾਂ ਦੇ ਹੱਥੋਂ ਨਾ ਮਰੀਏ, ਅਸੀਂ ਆਪ ਹੀ ਮਰ ਗਏ। ਉਹਨਾਂ 'ਤੇ ਬੜਾ ਵਕਤ ਖਰਾਬ ਹੋਇਆ। ਕੋਈ ਇੱਕ ਦੋ ਘਰ ਦੇ ਜੀ ਬਚੇ ਨੇ, ਉਹ ਬਚੇ ਨਹੀਂ। ਤੁਹਾਡੇ ਪਿੰਡ ਦੇ ਨਾਲ ਕੋਈ ਐਸਾ ਸਾਡੇ ਪਿੰਡ ਨਾਲ ਨਹੀਂ, ਕਿਉਂਕਿ ਸਾਡੇ ਇਹਨਾਂ ਕੋਲ ਅਸਲਾ ਸੀ ਨਾ। ਇਹਨਾਂ ਤੋਂ ਲੋਕ ਡਰਦੇ ਸਨ ਵੀ ਇਹਨਾਂ ਨੂੰ ਜੇ ਪਤਾ ਲੱਗ ਗਿਆ ਭੁੱਲ ਦੇਣਗੇ। ਅਸੀਂ ਤਾਂ ਆ ਦੂਜੇ ਵੇਲੇ ਜਿਹੜੇ ਆ ਮਤਲਬ ਕੋਈ ਸ਼ਹਿਰ ਨਹੀਂ ਸਾਡੇ ਦੁਆਲੇ ਆਏ, ਅਸੀਂ ਹਲਵਾਰੇ ਆ ਗਏ। ਹਲਵਾਰੇ ਪਹਿਲੇ ਆਏ ਸੀ ਨਾ ਵੀ ਕੰਪ ਹਲਵਾਰੇ ਲੱਗਣੇ, ਅਤੇ ਹਲਵਾਰੇ ਨਾ ਲੱਗਾ ਅਗਰ ਰਾਏਕੋਟ ਲੱਗਣਾ। ਫਿਰ ਅਸੀਂ ਉਸੇ ਗੱਡੇ ਦੇ ਵਿੱਚ ਉਹ ਹਲਵਾਰੇ ਇਸ ਵਾਸਤੇ ਲੱਗਣਾ ਹਲਵਾਰਾ ਹੋਏਗਾ ਨਾ ਗੁਰਦਾਸਪੁਰ 'ਚ। ਅਤੇ ਪਹਿਲਾਂ ਉਹ ਤੈਅ ਸੀ ਕਿ ਉਹ ਜਿਹੜਾ ਇਲਾਕਾ ਹੈ ਨਾ ਉਹ ਪਾਕਿਸਤਾਨ ਦਾ ਹਿੱਸਾ ਬਣਨਾ ਹੈ, ਇਸ ਲਈ ਉੱਥੇ ਕੈਂਪ ਹੋਣਾ ਲਾਉਣਾ ਹੋਏਗਾ ਨਜ਼ਦੀਕ। ਪਿੰਡ ਦੇ ਨਾਲ ਹੀ ਸੀ ਬਸ। ਪਹਿਲੇ ਹਕੂਮਤੀਆਂ ਇਹ ਵੀ ਤਾਂ ਹੁੰਦਾ ਨਾ, ਮਸ਼ਵਰਾ ਹੀ ਹੁੰਦਾ ਨਾ ਵੀ ਇਸ ਪਿੰਡ ਡੇਰਾ ਲਾਣਾ ਕਿ ਹਸਪੀਟਲ ਲਾਣਾ। ਇਹ ਤਾਂ ਗੱਲ ਠੀਕ ਸੀ ਤੁਹਾਡੀ। ਅਤੇ ਉਹ ਮਤਲਬ ਸਾਡੇ ਇੱਕ ਰਤਵਾਲ ਪਿੰਡ ਸੀ, ਉੱਥੇ ਮਤਲਬ ਸਿੱਖ ਸਨ ਬਹੁਤ ਜ਼ਿਆਦਾ, ਮੁਸਲਮਾਨ ਉੱਥੇ ਜ਼ਿਮੀਂਦਾਰ ਕੋਈ ਨਹੀਂ ਸੀ। ਜਿਹੜੇ ਦੂਸਰੇ ਮਜ਼ਦੂਰ ਹੈ ਸਨ ਕਾਫੀ। ਅਤੇ ਇੱਕ ਸਿੱਖ ਆ ਕੇ ਸਾਡੇ ਦਾਦੇ ਨੂੰ ਕੁੱਟਿਆ ਦਾ ਹੁੰਦਾ ਸੀ। ਆਖਣ ਲੱਗਾ, ਦਾਦੇ ਨੇ ਪੁੱਛਿਆ ਬਈ ਯਾਰ ਮੇਰੇ ਇੰਨੇ ਪੁੱਤਰ ਪੋਤਰੇ ਨੇ ਇੱਥੇ ਮੈਨੂੰ ਕੁੱਟਣ ਮੇਰੀ ਖਿਦਮਤ ਕਰਨ ਵਾਲੇ, ਤੂੰ ਕਿਉਂ ਆਉਣਾ? ਉਹ ਕਹਿੰਦਾ ਬਾਬਾ ਮੇਰੀ ਸ਼ਾਦੀ ਨਹੀਂ ਹੁੰਦੀ, ਮੇਰੀ ਸ਼ਾਦੀ ਕਰਾ। ਬਾਬੇ ਆਖਿਆ ਵੀ ਤੂੰ ਜਾ ਇਸਲਾਮ ਕਬੂਲ ਲੈ, ਮੁਸਲਮਾਨ ਹੋ ਜਾ ਅਤੇ ਮੈਂ ਤੇਰੀ ਸ਼ਾਦੀ ਕਰ ਦੇਣਾ। ਜਾਂ ਸਲਾਹ ਕਰ ਲੈ ਆਪਣੇ ਜੀਆਂ ਦੇ ਨਾਲ। ਉਹਨੇ ਸਲਾਹ ਸੁੱਤਰ ਕਰਕੇ ਉਹ ਆਖਣ ਲੱਗਾ ਜੀ ਹੋ ਜਾਂਦੇ ਅਸੀਂ। ਉਹਨੇ ਮੁਸਲਮਾਨ ਹੋ ਗਿਆ, ਕਲਮਾ ਪੜ੍ਹ ਲਿਆ ਹੈਂ। ਅਤੇ ਦਾਦੇ ਨੇ ਇੱਕ ਬੱਚੀ ਸੀ ਯਤੀਮ ਹੈਂ, ਉਹ ਮਤਲਬ ਸਾਡੇ ਘਰਾਂ ਦੀ ਪਲਦੀ ਹੁੰਦੀ ਸੀ। ਉਹ ਜਵਾਨ ਸੀ, ਦਾਦੇ ਨੇ ਉਹਦਾ ਨਿਕਾਹ ਕਰ ਛੱਡਿਆ ਉਹਦੇ ਨਾਲ। ਫਿਰ ਉਹ ਬਰਾਦਰੀ ਉਹਨੂੰ ਤੰਗ ਕਰਦੀ ਸੀ ਇਕੱਲੇ ਨੂੰ ਬਈ। ਫਿਰ ਇਹਨੇ ਆਪਣੇ ਮੁੰਡੇ ਘੱਲਣੇ 5-7, ਅਤੇ ਆਬਾ ਜੀ ਨੇ ਜਾਣਾ, ਚਾਚੇ ਨੇ ਜਾਣਾ, ਇਸ ਤਰ੍ਹਾਂ ਨਾਲ 4 ਹੋਰ ਲੈ ਜਾਣੇ ਨਾਲ। ਉਹ 4 ਉੱਥੋਂ ਇਕੱਠੇ ਕਰਕੇ ਫਿਰ ਉਹਨਾਂ ਨੂੰ 2-3 ਸਾਲ ਉਹਨਾਂ ਦਾ ਪਹਿਰਾ ਦਿੱਤਾ ਹੈਂ। ਫਿਰ ਉਹ ਜਦੋਂ ਰਹੇ ਫਿਰ ਉਹ ਇਸਲਾਮ ਦੇ ਵਿੱਚ ਹੀ ਨੇ। ਅਤੇ ਫਿਰ ਉਹ ਆ ਕੇ ਇੱਥੇ ਨੱਤਾਂ ਦੇ ਨਾਲ ਗੱਖੜ ਦੇ ਨਾਲ ਪਿੰਡ ਨੱਤ ਕਲਾਂ, ਉੱਥੇ ਬਾਗੜੀਆਂ ਬੈਠੇ ਨੇ। ਉਹ ਪਹਿਲੇ 1-2 ਵਾਰੀ ਆਏ ਵੀ ਨੇ ਅਤੇ ਸਾਡੇ ਕੋਲ ਵੀ ਸਾਡੇ ਨਾਨਕੇ ਹੋ। ਅਤੇ ਮਤਲਬ ਫਿਰ ਉਹ ਚਲੋ ਜਦੋਂ ਜਿਉਂ ਮੁਲਕ ਦਾ ਤੈਨੂੰ ਪਤਾ ਹੀ ਹੈ ਨਾ। ਅੱਛਾ, ਉੱਥੋਂ ਤੁਹਾਡਾ ਜਿਹੜਾ ਪਿੰਡ ਸੀ ਅਕਾਲਗੜ੍ਹ, ਉੱਥੇ ਮਸਜਿਦਾਂ ਕਿੰਨੀਆਂ ਹਨ? ਉਹ ਮਸਜਿਦ ਇੱਕ ਸੀ ਉਸ ਵਕਤ, ਇੱਕ ਹੀ ਮਸਜਿਦ ਸੀ, ਕਿਉਂਕਿ ਮਤਲਬ ਦੂਸਰੇ ਲੋਕ ਵੀ ਗੁਰਦੁਆਰਾ ਵਗੈਰਾ ਵੀ? ਗੁਰਦੁਆਰਾ ਵੀ ਇੱਕ ਹੀ ਸੀ। ਮੰਦਰ ਕੋਈ ਹਿੰਦੂਆਂ ਹਿੰਦੂਆਂ ਦਾ ਵੀ ਇੱਕ ਹੀ ਸੀ। ਕੋਈ ਐਡੀ ਵੱਡੀ ਗੱਲ ਨਹੀਂ ਸੀ। ਇੱਕ ਜਿਹੜਾ ਕਿਆਣਾ ਪਿੰਡ ਮੈਂ ਜ਼ਿਕਰ ਕਰਦਾ ਹਾਂ ਨਾ, ਉਹ ਕੋਈ ਕਿਸੇ ਦੌਰ ਦਾ ਢੱਠਾ ਸੀ। ਉਹਦਾ ਖੇ ਸੀ ਬੜਾ ਵੱਡਾ, ਟਿੱਬਾ ਬਹੁਤ ਬੜਾ ਸੀ। ਉਹਦੇ ਨਾਲ ਹੀ ਗੁਰਦੁਆਰਾ ਸੀ ਸਿੱਖਾਂ ਦਾ। ਗੁਰਦੁਆਰਾ ਬੜਾ ਖੂਬਸੂਰਤ ਉਹਨਾਂ ਬਣਾਇਆ ਸੀ। ਅੱਗੇ ਨਾਲ ਸਾਡੀ ਕਬਰਾਂ ਸਨ ਮੁਸਲਮਾਨਾਂ ਦੀਆਂ, ਅਤੇ ਇੱਕ ਸਾਹਿਬ ਸਿੱਖਾਂ ਦੀਆਂ ਚਮਿਆਰਾਂ ਦੀਆਂ, ਅਤੇ ਮਤਲਬ ਹਿੰਦੂਆਂ ਦੀਆਂ। ਆਪਣਾ ਆਪਣਾ ਸੀ ਸਾਰਿਆਂ ਦਾ। ਠੀਕ ਸੀ ਕੰਮ ਚੱਲ ਰਿਹਾ। ਕੋਈ ਐਸਾ ਵਾਕਿਆ ਜਿਹੜਾ ਤੁਹਾਨੂੰ ਬਚਪਨ ਦਾ 9 ਸਾਲ ਤੱਕ ਦੀ ਉਮਰ ਦਾ ਯਾਦ ਹੈ, ਜਿਹੜਾ ਹੁਣ ਤੱਕ ਭੁੱਲਦਾ ਨਹੀਂ, ਯਾਦ ਰਹਿ ਗਿਆ ਹੋਏ ਉੱਥੇ ਵਾਕਿਆ? ਮਤਲਬ ਬਚਪਨ ਦੇ ਸਾਰੇ ਗੇਮਾਂ ਹੀ ਨੇ, ਖੇਡਦੇ ਰਹੇ ਸਭ ਬੱਚਿਆਂ ਦੇ ਨਾਲ। ਕੁਛ ਹੁਣ ਕੁਛ ਦੌਰ ਹੋ ਰਹੇ, ਉਦੋਂ ਕੁਛ ਦੌਰ ਹੋਰ ਸੀ ਹੈਂ। ਉਂਝ ਜਿਹੜੇ ਲੋਕ ਸਾਡੀ ਮਤਲਬ ਇੱਜ਼ਤ ਕਰਦੇ ਸਨ, ਬਹੁਤ ਜ਼ਿਆਦਾ ਕਰਦੇ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਸੀ। ਕਿਉਂਕਿ ਜਿਹੜੇ ਬੰਦੇ ਖਾਂਦੇ ਪੀਂਦੇ ਉਹਨਾਂ ਦਾ ਕੁਛ ਸਾਡੇ ਅੱਬਾ ਜੀ ਦਾ ਇਖਲਾਕ ਚੰਗਾ ਸੀ। ਦੁਆਲੇ ਪਿੰਡਾਂ ਦੇ ਮਜ਼ਦੂਰਾਂ ਨਾਲ, ਬੰਦਿਆਂ ਨਾਲ। ਅਤੇ ਇਹਨਾਂ ਦੇ ਕੋਲੇ ਕੰਮ ਸੀ ਉੱਥੇ ਛਾਉਣੀ ਦੇ ਵਿੱਚ। ਅਤੇ ਜਿੰਨੇ ਮਜ਼ਦੂਰ ਆਉਂਦੇ ਸਨ, ਅਤੇ ਇੱਕ ਦਫਾ ਅਫਸਰ ਗੁੱਸੇ ਹੋ ਗਿਆ ਸੀ, ਆਂਦਾ ਸੀ ਸਾਰੇ ਕੰਮ ਮੁਸਲਮਾਨ ਨੂੰ ਦੇ ਦਿੱਤੇ ਨੇ ਤੁਸੀਂ। ਅਤੇ ਉਹ ਓਵਰਸੀਰ ਨੂੰ ਕਹਿਣ ਲੱਗਾ ਇਹਨੂੰ ਕੱਢ ਦਿਓ।
ਜਦੋਂ ਅੱਬਾ ਜੀ ਨੂੰ ਕੱਢਿਆ ਸੀ, ਸਾਰੇ ਮਜ਼ਦੂਰ ਜਿੰਨੇ ਹਜ਼ਾਰਾਂ ਦੇ ਹਿਸਾਬ ਨਾਲ ਸਨ, ਸਾਰਿਆਂ ਨੇ ਕਈਆਂ ਟੋਕਰੀਆਂ ਗਿਣਤੀਆਂ ਧਰ ਦਿੱਤੀਆਂ। ਉਹਨਾਂ ਆਖਿਆ ਅਸੀਂ ਵੀ ਚੱਲੇ ਹਾਂ। ਉਹ ਵੀ ਟੁਰ ਕੇ ਬੰਦ ਕਰਕੇ। ਅੱਬਾ ਜੀ ਵੀ ਆ ਗਏ। 3 ਦਿਨ ਬੈਠਾ ਰਿਹਾ, ਅੱਡਾ ਬੰਦ ਹੋ ਗਿਆ, ਕੋਈ ਬੰਦਾ ਹੀ ਨਾ ਜਾਵੇ। ਕੁਦਰਤ ਅੱਲਾ ਦੀ ਐਸੀ ਹੈ। ਫਿਰ ਉਹ ਕਹਿਣ ਲੱਗਾ ਗੁਰਸੇਵ ਨੂੰ ਵੀ, ਜਾ ਉਹ ਬੰਦੇ ਨੂੰ ਲਿਆ ਆਪਣੇ ਨੂੰ, ਅਤੇ ਤੁਸੀਂ ਸਾਰੇ ਕੰਮ ਉਹਨੂੰ ਹੀ ਦਿਓ ਹੀ ਰੱਖੋ। ਉਹ ਕਹਿੰਦਾ ਮੈਂ ਤਾਂ ਤੁਹਾਨੂੰ ਆਖਿਆ ਸੀ ਬੰਦਾ ਬੜਾ ਕਾਬਲ ਹੈ, ਅਤੇ ਤੁਸੀਂ ਇਹ ਕੀ ਕੀਤਾ? ਉਹਨੇ ਆਖਿਆ ਯਾਰ ਮੇਰੀ ਗਲਤੀ ਹੋ ਗਈ, ਜੱਤ ਗਿਆ। ਫਿਰ ਅੱਬਾ ਜੀ ਨੂੰ ਲੈ ਕੇ ਗਏ ਤਰਲਾ ਚਰਲਾ ਕਰਕੇ। ਫਿਰ ਇਹਨਾਂ ਨੇ ਬੰਦੇ ਭੇਜੇ ਪਿੰਡਾਂ ਦੇ ਵਿੱਚ, ਫੋਨ ਢਿਲਦੇ ਨਹੀਂ ਸਨ। ਅਤੇ ਫਿਰ ਉਹ ਬੰਦੇ ਆ ਗਏ। ਦੂਜੇ ਦਿਨ ਫਿਰ ਉਹ ਚੱਕਰ ਰੌਣਕਾਂ ਲੱਗ ਗਈਆਂ। ਇਹ ਜਿਹੜੇ ਸਾਡੇ ਜੀ ਸਨ, ਇਹ ਕੰਮ ਲੈਂਦੇ ਸਨ ਇਮਾਨਦਾਰੀ ਨਾਲ, ਕਿਸੇ ਨਾਲ ਧੋਖਾ ਫਰੇਬ ਨਹੀਂ ਕਰਦੇ। ਜਿਹਦੀ ਮਜ਼ਦੂਰੀ ਵੀ ਕੀਤੀ ਹੈ ਨਾ, ਇੱਧਰ ਆ ਕੇ ਮਜ਼ਦੂਰੀਆਂ ਵੀ ਕੀਤੀਆਂ ਨਾ, ਲੇਕਿਨ ਇਮਾਨਦਾਰੀ ਨਾਲ ਕੀਤੀਆਂ ਨੇ, ਬੇਈਮਾਨੀ ਨਾਲ ਨਹੀਂ ਕੀਤੀ। ਅਤੇ ਅੱਲਾ ਨੇ ਮਤਲਬ ਇਸ ਵਜ੍ਹਾ ਤੋਂ ਸਾਡੇ ਨੂੰ ਸ਼ਰਫ ਹਾਸਲ ਦਿੱਤਾ ਹੈ ਕਿ ਸਾਡੀ ਔਲਾਦ, ਸਾਡੇ ਬਾਲ ਬੱਚੇ ਮਾਸ਼ਾਅੱਲਾ ਲੋਕ ਅੱਛੀ ਨਿਗਾਹ ਨਾਲ ਦੇਖਦੇ ਨੇ, ਬੁਰਾਈ ਨਾਲ ਨਹੀਂ ਦੇਖਦੇ। ਅੱਛਾ, ਜਦੋਂ ਤੁਸੀਂ ਪਾਕਿਸਤਾਨ ਆ ਗਏ ਹੋ ਇੱਥੇ, ਤੇ ਫਿਰ ਆ ਕੇ ਕਿੱਥੇ ਬੈਠੇ ਹੋ? ਅਸੀਂ ਜਦੋਂ ਕਸੂਰੋਂ ਬਾਇਆ ਨਾ ਸਾਨੂੰ ਗੱਡੀ, ਫਿਰ ਅਸੀਂ ਉਹਨਾਂ ਨੇ ਬਾਇਆ ਲਾਇਆ ਸਾਨੂੰ ਲਾਹੌਰ ਆ। ਉਹ ਸਕੂਲ ਬਾਟਲ ਸਕੂਲ ਕੀ ਆਉਂਦੇ ਸਨ, ਹਾਂ ਵਾਲਟਨ ਸਕੂਲ ਦੇ ਵਿੱਚ। ਉੱਥੇ ਕੋਈ 10-15 ਦਿਨ ਰਹੇ ਅਤੇ ਆਖਿਆ ਵੇ ਹੁਣ ਦੱਸੋ ਕਿੱਧਰ ਕਿੱਧਰ ਜਾਣਾ ਜੀ? ਬਈ ਸਿਆਲਕੋਟ ਤੋਂ ਚੱਲ। ਉੱਥੋਂ ਗੱਡੀ 'ਚ ਬੈਠੇ ਸਾਰੇ, ਅਤੇ ਅਸੀਂ ਵਜ਼ੀਰਾਬਾਦ ਆ ਉੱਤੇ। ਵਜ਼ੀਰਾਬਾਦ ਸਟੇਸ਼ਨ ਦੇ ਉੱਤੇ ਅਸੀਂ ਕੋਈ 10-15 ਦਿਨ ਰਹੇ। ਫਿਰ ਉੱਥੇ ਨਾਲ ਮੱਲੀ ਵਾਲੇ ਦਾ ਮੁਹੰਮਦ ਬੂਟਾ ਸੀ ਨੰਬਰਦਾਰ। ਉਹ ਪਿੱਛੋਂ ਹੀ ਸਾਡੇ ਬਜ਼ੁਰਗਾਂ ਦਾ ਉੱਥੇ ਦਾ ਵਾਕਫ ਸੀ, ਜਾਣ ਆਉਣ ਦਾ ਦੋਸਤ ਆਦਮੀ ਸੀ। ਉਹਨੂੰ ਪਤਾ ਲੱਗਾ ਵੀ ਉਹ ਬੰਦੇ ਆ ਗਏ ਨੇ ਮੇਰੇ। ਫਿਰ ਉਹ ਗਿਆ ਵਜ਼ੀਰਾਬਾਦ। ਉਹਨੇ ਆਖਿਆ ਉਹ ਮੈਂ ਤੁਹਾਨੂੰ ਸ਼ਿਫਟ ਕਰਨਾ। ਉਹ ਫਿਰ ਸਾਡੇ ਦੁਨੀਆਂ ਨੂੰ ਲੈ ਗਿਆ, ਜਾ ਕੇ ਮਕਾਨ ਸ਼ਕਾਨ ਇਹਨਾਂ ਨੂੰ ਵਿਖਾਏ ਬਈ ਮਤਲਬ ਮਕਾਨ ਸ਼ਕਾਨ ਠੀਕ ਸਨ। ਫਿਰ ਆ ਕੇ ਆਬਾਦ ਹੋ ਗਏ। ਅਤੇ ਉਹਨੇ ਸਾਡੀ ਹੈਲਪ ਕੀਤੀ ਸੀ ਮੁਹੰਮਦ ਬੂਟੇ ਨੇ। ਇੱਥੇ ਸਿਆਲਕੋਟ ਆ ਕੇ ਫਿਰ ਤੁਸੀਂ ਜਿਵੇਂ ਦੱਸਿਆ ਘੁੰਮਣਾ ਵਾਲੀ ਆ ਕੇ ਠਹਿਰੇ ਹੋ, ਅਤੇ ਘੁੰਮਣਾ ਵਾਲੀ ਜਿਹੜੇ ਤੁਸੀਂ ਮਕਾਨ 'ਚ ਠਹਿਰੇ ਹੋ, ਉੱਥੇ ਪਹਿਲਾਂ ਕੌਣ ਰਹਿੰਦਾ ਸੀ? ਉੱਥੇ ਕੇਰ ਸਿੰਘ ਸੀ ਸਿੱਖ। ਕੇਰ ਸਿੰਘ ਵੀ ਬੜਾ ਜਵਾਨ ਅਤੇ ਬੜਾ ਬਹਾਦਰ ਆਦਮੀ ਸੀ। ਹੋ ਗਿਆ ਸੀ ਮੁਸਲਮਾਨ। ਇੱਕ ਉਹਦਾ ਭਤੀਜਾ ਸੀ ਮੁਹੰਮਦ ਇਕਬਾਲ, ਉਹਦਾ ਨਾਂ ਰੱਖਿਆ ਸੀ ਪਹਿਲੇ ਸੀ ਉਹਦਾ ਨਾਂ ਪਿਆਰਾ ਸਿੰਘ। ਅਤੇ ਇਹ ਦੋਵੇਂ ਰਹਿੰਦੇ ਸਨ। ਅਤੇ ਹਿੰਦੁਸਤਾਨ ਚਲਾ ਗਿਆ, ਇਕਬਾਲ ਆ ਗਿਆ। ਉਹਨੇ ਜਿਹੜੇ ਬਰਾਦਰੀ ਸੀ ਉਹਨਾਂ ਸ਼ਿਕਾਇਤ ਕਰ ਦਿੱਤੀ ਵੀ ਇਹਨੇ ਆਉਣਾ ਨਹੀਂ। ਉਹ ਫਿਰ ਫੌਜੀਆਂ ਨੇ ਉਹਨੂੰ ਧੱਕੇ ਨਾਲ ਲੈ ਗਏ। ਕੇਰ ਸਿੰਘ ਜਿਹੜਾ ਸੀ ਉਹ ਇੱਥੇ ਕਲਮਾ ਪੜ੍ਹ ਗਿਆ, ਅਤੇ ਕਲਮਾ ਪੜ੍ਹ ਕੇ ਮੁਸਲਮਾਨ ਹੋ ਗਿਆ। ਫਿਰ ਉਹਦਾ ਭਰਾ ਟੁਰ ਗਿਆ, ਨੰਦ ਸਿੰਘ ਸੀ ਉਹਦੇ ਨਾਲ। ਉਹ ਜ਼ਿਲ੍ਹਾ ਜਲੰਧਰ ਦੇ ਵਿੱਚ ਬੇਗੋ ਵਾਲਾ ਪਿੰਡ ਹੈ, ਉੱਥੇ ਜਾ ਕੇ ਬਰਾਦਰੀ ਬੈਠੀ, ਉਹ ਵੀ ਵਿੱਚ ਪੈ ਗਿਆ। ਉੱਥੇ ਆਪਣੀ ਬੀਵੀ ਨੂੰ ਬਹਾ ਕੇ ਨਾ, ਫਿਰ ਉਹ ਆਇਆ ਪਿੰਡ ਇੱਥੇ ਘੁੰਮਣਾਲ। ਆ ਕੇ ਇਹਨੂੰ ਕਹਿਣ ਲੱਗਾ ਭਰਾ, ਦੋਵੇਂ ਭਰਾ ਇਕੱਠੇ ਰਹੀਏ, ਜਿੱਥੇ ਰਹੀਏ, ਅਸੀਂ ਵਿਛੜ ਕੇ ਨਾ ਮਰ ਜਾਈਏ। ਉਹ ਕੇਰ ਸਿੰਘ ਉਹਨੂੰ ਕਹਿਣ ਲੱਗਾ ਵੀ ਤੂੰ ਭਰਾ ਬੀਵੀ ਨੂੰ ਲੈ ਆ ਜੇ ਲਿਆਉਣਾ, ਹੁਣ ਜੋ ਕੁਝ ਖਾਣਾ ਸੀ ਖਾ ਲਿਆ, ਕਲਮਾ ਪੜ੍ਹਨਾ ਸੀ ਪੜ੍ਹ ਲਿਆ, ਹੁਣ ਬਾਰ-ਬਾਰ ਬੇਈਮਾਨ ਕੀ ਹੋਣਾ। ਉਹ ਕਹਿਣ ਲੱਗਾ ਚਲੋ ਠੀਕ ਹੈ। ਉਹ ਜਿਸ ਘੜੀ ਆਏ ਵਾਪਸ ਲੈ ਕੇ ਬੀਬੀ ਨੂੰ ਆ ਗਿਆ। ਜਦੋਂ ਕਸੂਰ ਉੱਥੇ ਆਏ ਨਾ ਬਾਗਾ, ਉੱਥੇ ਜਾ ਕੇ ਕਾਗਜ਼ ਦਿਖਾਏ ਦਿਖੂਏ। ਉਹਨਾਂ ਕਿਹਾ ਸੀ ਵੀ ਅਸੀਂ ਮੁਸਲਮਾਨ ਹਾਂ, ਅਸੀਂ ਇੱਥੇ ਰਹਿ ਗਏ ਸਾਂ, ਲੁਕੇ ਛਿਪੇ ਸਾਂ, ਹੁਣ ਅਸੀਂ ਵਾਪਸ ਭੇਜ ਸਕਦੇ। ਉਹਦੀ ਬਾਂਹ ਦੇ ਉੱਤੇ ਲਿਖਿਆ ਸੀ ਨਾਮ ਉਸ ਔਰਤ ਦਾ। ਉਹ ਕਹਿਣ ਲੱਗੇ ਵੀ ਤੂੰ ਨਾ ਅਸੀਂ ਮੁਸਲਮਾਨ ਹਾਂ, ਦੇ ਨਾਮ ਤੇ ਹਿੰਦੂ ਵਾਲਾ ਸਿੱਖਾਂ ਵਾਲਾ ਹੈ। ਉਹ ਵੈਸੇ ਕਹਿ ਰਹੇ ਸਨ ਇਹਦੇ ਭਾਈ ਦੇ ਨਾਲ ਆ ਕੇ ਰਹਿਣ ਵਾਸਤੇ ਉਹਨਾਂ ਨੇ ਬਹਾਨਾ ਬਣਾਇਆ ਸੀ। ਉਹਨਾਂ ਵਾਪਸ ਕਰ ਦਿੱਤੇ। ਫਿਰ ਉਹਦਾ ਨਾਂ ਕੀ ਸੀ, ਬੀਬੀ ਦਾ ਕੀ ਲਿਖਿਆ? ਕਰਤਾਰ ਕੌਰ। ਫਿਰ ਉਹਨੇ ਉੱਥੇ ਚਲੀ ਗਈ, ਉਸ ਛੱਡ ਆਇਆ। ਫਿਰ ਉਹ ਇਕੱਲਾ ਆਇਆ। ਇਹ ਇਕੱਲਾ ਜਿਹੜਾ ਢੋਡਵਾਲੀਆ ਰਾਤ ਨੂੰ ਸੀ ਨਾ, ਇਹ ਫੌਜ ਵਿੱਚ ਭਰਤੀ ਸੀ ਨਾ, ਇਹਨੇ ਫਿਰ ਉਹਨੂੰ ਉੱਥੋਂ ਬਾਰਡਰ ਤੋਂ ਲੰਘਾ ਦਿੱਤਾ। ਇਹ ਫਿਰ ਆਇਆ ਅਤੇ ਉਹਨੇ ਆਖਿਆ ਭਰਾ ਔਰਤ ਤਾਂ ਆਈ ਨਹੀਂ, ਅਤੇ ਹੁਣ ਤੂੰ ਦੱਸ ਲੈ ਜਿਵੇਂ ਕਰਨਾ ਹੀ ਕਰ ਲੈ, ਮੈਂ ਤਾਂ ਆ ਗਿਆ ਅਤੇ ਜਾਣਾ ਹੀ ਚੱਲ ਮੇਰੇ ਨਾਲ, ਰਹਿਣਾ ਅਤੇ ਰਹਿ ਪੈਂਦੇ ਹਾਂ, ਤੇਰੀ ਮਰਜ਼ੀ ਹੈ।
केर सिंह ने कहा भी जे नूं औरत ना कोई सबब लगा है इन्हें सारे मैनू लामे देने करने ने बई मैं तेरे पीछे घर गुआ लिया, मैं अपनी बीवी छड्डी, मैं ये किया वो किया। तो वो फिर उन्होंने आखन लगा भी असी चले ही जाने यार तू को परेशान ना हो भरा है, तू बड़ी हिम्मत मारी है पर मैं नहीं कम बन सकिया तो हो तू मैं भी चला जाना। फिर अब्बा जी उन्हों का दोस्त बने, फिर वो मतलब आखन लगा भी मैनू खान साहब छड्ड आओ गुजराले रियाखिया का कम सी लगा। फिर उत्थे मेरा मामू भी गया, मेरा भरा गया, अब्बा जी गए, वो केर संगापी सी उहदा भरा सी, दो शाही ले 8-10 आदमी फिर इन्हूं छड्ड के आए गुजराले ट्रक च पा के ना तो फिर वापस आए सन। वो ये पिंड आए दूजे दिन फोन आ गया भी असी अपनी जगह पर खैर करिए अपना पहुँच गए, फिक्र ना करिया जी साडा। फिर सानूं 6 महीने चिट्ठियां आउंदियां रहियां ने, 6-7 महीने यानी तुसीं उन्हां नूं भी बड़े बा इज्जत तरीके नाल महफूज रख के इत्थे दे लोकां कोलों भी बड़ी उन्हां दी इज्जत बड़ी। और फिर तां ही तो नहीं तो कौन चिट्ठियां लेंदा इस तरह, साढ़े नाल उन्हां दा प्यार सी ना तो तां ही वो। फिर ਉਹਦਾ खाता आया है, उन्होंने लिखा कि केर सिंह गया सी जलंधर तो उत्थे ट्रक की फेटी लगी तो मर गया, तो केर सिंह मर गया तो मतलब चिट्ठियां होनियां बंद हो गई। फिर साडा उन्हां नाल कोई तलक तो नहीं सी, तो इस वास्ते वो बंदे वो भी ठीक सन जिहदे नाल प्यार करिए मोस्टली सिर गल है। वो भी किड्डा भैड़ा बुरा भी तुसीं वो बंदा एक होवे ना, जे उहनूं तुसीं प्यार करोगे वो तुहाडे नाल प्यार ही करे। बदमाश भी बदमाशी नहीं तुहाडे नाल कर सकदा। साडा जिंदगी का एक फरिया है। देखो जिंदगी दे विच कोई ऐसा काम या ऐसी ख्वाहिश जिहड़ी तुहाडी रह गई होए जिहड़ा तुसीं समझदे हो कि काम तुहानूं करना चाहिदा सी ते तुसीं ना कर सके हो। देखो जी दुनिया के बंदे दी ख्वाहिशां तो मुक्तियां ने, ये तो अगे 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 बढ़ती जाती हैं। वो बला क्यों रंज झीले, वो बला क्यों दुख सहे, जिसका अपनी ख्वाहिशों पर गलबा पड़े। जिहड़ा बंदा अपनी ख्वाहिशां ते काबू पा के रखता है ना, उन्होंने रंज तकलीफ घट आउंदी है। उन मतलब असी दुनिया ते बड़े फिरे हैं, बड़ा सैरां कीतियां ने, सारा मुल्क चंगी तरह वेखिया। सानू माशाअल्लाह अल्लाह ने बड़ा इज्जत का मुकाम दिता है कि अल्लाह ताला सब नूं देवे। ते सारे रिश्तेदार जिहड़े अपने पुराने नवें जिहड़े संभले वाले बैठे ने सारे साडे रिश्तेदार साडे पिछों सन। वो सारे गुजरां वाले मतलब माशाअल्लाह बड़े बड़े अफसर सन, 2 पायलट सन मुंडे सन, एक मतलब इंजीनियर सी, एक मेजर साहब सन मनीर साहब, बाबे मुंशी खां दी औलाद। हाँ बाबे मुंशी खां दी औलाद है। तो दूजे जिहड़े पर कराची होंदे ने कफैल के बाबे नूर मुहम्मद के बेटे, उन्हों का भी बड़ा मुकाम है। उत्थे उन्होंने कारोबार मतलब अपना कारोबार करते हैं, बड़े अच्छे ने। दूजा है भी सारे नमाजी परहेजगार आदमी ने, बुराई नहीं करते, झूठ नहीं बोलते, सच्ची गल करनी है। तो मतलब सच्चा नूं अल्लाह सच्चा ही सबब ला देंदा। एक दिन मैनूं दसे पिया एक बंदा साडा कहंदा कि अख्तर ने बच्ची भी आई है कराची। वो बंदे एडे अच्छे ने, जदों बच्ची आवे ना मिलने इन्होंने 2-4 दिन रहे ना, तो वो आते ना पिछों लैन, तो उन्होंने कहते हैं अख्तर नूं लिया बई तो पेंसिल कलम दवा दे। वो की करनी जे वो यार 8-7 दिन बच्चे रहे ने तुहाडे घर, तो अपना खर्चा तो लै लो। हैं कहता वो अख्तर आंदा कदे धियां दा भी खर्चा किसी ने लिया, मैं तुहानूं पाल के पढ़ा के इसी करके मैं तुहाडे कोलों पैसा मंगिया नहीं नहीं भाई उदों बच्ची सी तेरी, हुण बच्ची है साडी, हुण तुसीं जे पैसे जिहड़े ने लै लो। आंदा चलो मैं तुहानूं माफ कर, वो चंगे होर भी तेरे ने। हाँ जी, ये साडे बजुर्ग राणा अब्दुल लतीफ साहब जिन्हां दी सबका अस्तमान जे, इन्हां नाल तुहाडी असां अज गलबात कराई, तुसीं महजूद होए होगे। माशाअल्लाह बड़े साबर बजुर्ग ने, पिछले कुछ अर्सा तो इन्हां दी नज़र काम नहीं करती, लेकिन फिर भी ये अल्लाह ताला की रज़ा से राज़ी ने, तो बड़े मुतमैन ज़िंदगी गुजार रहे हैं। और अल्लाह ताला की ज़ात इन्हों सेहत तंदुरुस्ती देवे और इन्हों का साया साढ़े सर से हमेशा बरकरार रखे। बहुत शुक्रिया, बहुत नादश।